अस्सलाम वालेकुम। नायाब ਜ਼ਮਾਨਿਆਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਗੱਲ ਕਰਾਂਗੀ ਥੋੜ੍ਹੀ ਜਿਹੀ ਪੰਜਾਬੀ ਵਿੱਚ ਤੁਹਾਡੇ ਨਾਲ ਕਿ ਪੰਜਾਬੀ ਜ਼ੁਬਾਨ ਦੇ ਹਵਾਲੇ ਦੇ ਨਾਲ ਮੈਂ ਇੱਕ ਇੱਥੇ ਮੇਰੇ ਟਵਿੱਟਰ ਫਰੈਂਡ ਨੇ ਉਹਨਾਂ ਨੇ ਮੈਨੂੰ ਇੱਕ ਭੇਜਿਆ ਪੰਜਾਬੀ ਜ਼ੁਬਾਨ ਦੇ ਹਵਾਲੇ ਦੇ ਨਾਲ ਕਿ ਉਹਦੀ ਕੀ ਚੀਜ਼ਾਂ ਨੇ ਵੀ ਕੀ ਤਰੀਕਾ ਨੇ ਅਤੇ ਉਹਨਾਂ ਨੇ ਕਾਫੀ ਮੈਨੂੰ ਡਿਟੇਲ ਨਾਲ ਭੇਜਿਆ ਸੀ। ਲੇਕਿਨ ਮੈਂ ਉਹ ਦੇਖਿਆ ਹੀ ਨਹੀਂ, ਕਾਫੀ ਦਿਨ ਹੋ ਗਏ ਨਾ, ਉਹ ਚੈੱਕ ਹੀ ਨਹੀਂ ਕੀਤਾ। ਅੱਜ ਮੈਂ ਸੁਬਾਹ ਜਦੋਂ ਮੈਂ ਦੇਖਿਆ ਤਾਂ ਮੈਨੂੰ ਬੜਾ ਅੱਛਾ ਲੱਗਿਆ। ਉਹ ਤੋਂ ਪੂਰੀ ਤਾਰੀਖ ਉਹਦੀ ਦੱਸੀ ਹੈ ਅਤੇ ਉਹਦੀਆਂ ਚੀਜ਼ਾਂ ਦੱਸੀਆਂ ਨੇ, ਤਾਂ ਉਹ ਮੈਨੂੰ ਫਿਰ ਬੜਾ ਅੱਛਾ ਲੱਗਿਆ। ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਕਿਉਂਕਿ ਮੈਨੂੰ ਵੀ ਇਹ ਚੀਜ਼ਾਂ ਪਤਾ ਨਹੀਂ ਸਨ। ਉਹਨਾਂ ਨੇ ਲਿਖਿਆ, ਉਹਨਾਂ ਨੇ ਮੈਨੂੰ ਭੇਜਿਆ ਹੋਇਆ ਸੀ ਅਤੇ ਮੈਨੂੰ ਉਹ ਕੁਛ ਚੀਜ਼ਾਂ ਜਿਹੜੀਆਂ ਪਤਾ ਚੱਲੀਆਂ ਕਿ ਵੀ ਇਹਦੀ ਕਿਹੜੀ ਕਿਹੜੀ ਜ਼ੁਬਾਨ ਹੈ, ਕਿਹੜੀ ਕਿਹੜੀ ਬੋਲੀ ਹੈ, ਕੀ ਹੈ। ਮੇਰੇ ਵਾਸਤੇ ਸਾਰੀਆਂ ਚੀਜ਼ਾਂ ਤਕਰੀਬਨ ਸਾਰੀਆਂ ਜਿਹੜੀਆਂ ਨਵੀਆਂ ਹੀ ਸਨ। ਉਹ ਬਸ ਅਸੀਂ ਪੰਜਾਬੀਆਂ ਦੇ ਘਰ ਪੈਦਾ ਹੋ ਗਏ ਹਾਂ, ਹੋਰ ਸਾਨੂੰ ਕੁਛ ਜ਼ਿਆਦਾ ਪਤਾ ਨਹੀਂ ਸੀ। ਅਤੇ ਉਹਨਾਂ ਨੇ ਫਿਰ ਭੇਜਿਆ ਅਤੇ ਮੈਂ ਫਿਰ ਉਹਨਾਂ ਨੂੰ ਮੈਸੇਜ ਕੀਤਾ ਕਿ ਵੀ ਤੁਸੀਂ ਮੈਨੂੰ ਭੇਜਿਆ, ਮੈਂ ਮਾਜ਼ਰਤ ਚਾਹੁੰਦੀ ਹਾਂ, ਮੈਂ ਤਾਂ ਬਹੁਤ ਦਿਨ ਦੇਖਿਆ ਹੀ ਨਹੀਂ। ਅਤੇ ਮੈਂ ਪੜ੍ਹਿਆ ਅਤੇ ਮੈਨੂੰ ਇਹ ਅੱਛਾ ਲੱਗਿਆ। ਅਤੇ ਚਲੇ ਫਿਰ ਮੈਂ ਸੋਚਿਆ ਕਿ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰਾਂ, ਕਿਉਂਕਿ ਮੈਨੂੰ ਵੀ ਇਹ ਚੀਜ਼ਾਂ ਪਤਾ ਨਹੀਂ ਸਨ। ਅਤੇ ਹੁਣ ਜਦੋਂ ਤੁਹਾਡੇ ਨਾਲ ਮੈਂ ਦੱਸਾਂਗੀ ਅਤੇ ਫਿਰ ਤੁਹਾਨੂੰ ਵੀ ਸ਼ਾਇਦ ਕੁਛ ਪਤਾ ਚੱਲੇ ਕਿ ਵੀ ਇਹ ਕੀ ਜੋ ਵੀ ਤਫਸੀਲ ਹੈ ਮੈਂ ਤੁਹਾਨੂੰ ਹੁਣ ਇਹਦੇ ਵਿੱਚ ਦੱਸਾਂਗੀ, ਪੜ੍ਹ ਕੇ ਦੱਸਾਂਗੀ। ਕਿਉਂਕਿ ਮੈਂ ਕਿਹਾ ਇੰਨਾ ਲੰਬਾ ਤਾਂ ਮੈਂ ਜ਼ੁਬਾਨੀ ਨਹੀਂ ਕਹਿ ਸਕਦੀ ਹਾਂ, ਇਸ ਵਕਤ ਦੇਖ ਕੇ ਪੜ੍ਹ ਕੇ ਤੁਹਾਨੂੰ ਸੁਣਾ ਦੇਵਾਂਗੀ। ਸ਼ਾਇਦ ਕਿਸੇ ਨੂੰ ਅੱਛਾ ਲੱਗੇ। ਅਤੇ ਆਪਣੀ ਜ਼ੁਬਾਨ ਦੇ ਮੁਤਾਲਿਕ ਮਾਲੂਮਾਤ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਬੜੀ ਮਿਹਨਤ ਕੀਤੀ ਕਿ ਬਈ ਇੰਨਾ ਕੁਛ ਲਿਖ ਕੇ ਭੇਜਿਆ। ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨੀ ਆ। ਅਤੇ ਇਹਨੇ ਅਲੀ ਸ਼ਹਿਬਾਜ਼ ਚੌਧਰੀ, ਅਤੇ ਉਹਨਾਂ ਨੇ ਮੈਨੂੰ ਭੇਜਿਆ ਸੀ। ਲੇਕਿਨ ਮੇਰੀ ਸੁਸਤੀ ਕਿ ਮੈਂ ਦੇਖਿਆ ਹੀ ਬਹੁਤ ਦੇਰ ਦੇ ਨਾਲ। ਅਤੇ ਹੁਣ ਮੈਂ ਤੁਹਾਨੂੰ ਕਹਿੰਦੇ ਕਿ ਕੀ ਪੰਜਾਬੀ ਜ਼ੁਬਾਨ ਸਿੱਖਾਂ ਦੀ ਜ਼ੁਬਾਨ ਹੈ। ਅਤੇ ਉਹਨਾਂ ਨੇ ਇਸ ਹਵਾਲੇ ਨਾਲ ਪੂਰੀ ਆਪਣੀ ਲਿਖੀ ਹੋਈ ਹੈ। ਅਤੇ ਉਹਨਾਂ ਨੇ ਫਿਰ ਅੱਗੋਂ ਲਿਖਿਆ ਜੀ ਨਹੀਂ, ਇਸ ਲਈ ਕਿ ਸਿੱਖ ਮਜ਼ਹਬ 15ਵੀਂ ਸਦੀ ਵਿੱਚ ਸਾਹਮਣੇ ਆਇਆ, ਜਦ ਕਿ ਪੰਜਾਬ ਇਸ ਤੋਂ ਬਹੁਤ ਪਹਿਲਾਂ ਹੀ ਸੂਫੀਆ ਕਰਾਮ ਦੇ ਮੁਸਲਸਲ ਤਬਲੀਗ ਦੇ ਨਤੀਜੇ ਵਿੱਚ ਮੁਸਲਿਮ ਅਕਸਰੀਤੀ ਖਿੱਤਾ ਬਣ ਚੁੱਕਿਆ ਸੀ। ਔਰ ਸੂਫੀਆ ਨੇ ਆਪਣੀ ਤਬਲੀਗ ਲਈ ਹਮੇਸ਼ਾ ਪੰਜਾਬ ਨੂੰ ਹੀ ਵਰਤਿਆ ਕਿ ਪੰਜਾਬ ਦਾ ਇਸਤੇਮਾਲ ਕੀਤਾ। ਯਾਨੀ ਪੰਜਾਬੀ ਜ਼ੁਬਾਨ ਵਿੱਚ ਇਸਲਾਮੀ ਸ਼ਾਇਰੀ ਅਤੇ ਅਦਬ 11ਵੀਂ ਸਦੀ ਤੋਂ ਮੌਜੂਦ ਹੈ। ਪੰਜਾਬ ਵਿੱਚ ਸਿੱਖ ਹਮੇਸ਼ਾ ਤੀਜੀ ਅਕਲੀਅਤ ਹੀ ਰਹੇ। 1941 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਵੀ ਮੁਤਹਿਦਾ ਪੰਜਾਬ ਵਿੱਚ ਮੁਸਲਮਾਨ ਪੰਜਾਬੀ 53%, ਹਿੰਦੂ ਪੰਜਾਬੀ 29% ਅਤੇ ਸਿੱਖ ਪੰਜਾਬੀ 15% ਰਹੇ ਨੇ। ਇਹ ਉਹਨਾਂ ਨੇ ਨਾਲ ਸਾਰਾ ਉਹ ਦਿੱਤਾ ਹੈ। ਪੰਜਾਬੀ ਜ਼ੁਬਾਨ ਪੂਰੀ ਦੁਨੀਆ ਵਿੱਚ ਮੁਸਲਮਾਨਾਂ ਦੀ ਤੀਜੀ ਵੱਡੀ, ਬਰ ਸਗੀਰ ਦੇ ਮੁਸਲਮਾਨਾਂ ਦੀ ਦੂਜੀ ਅਤੇ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਹੈ। ਇਸ ਵਾਸਤੇ ਆਪਣੇ ਵੱਡੇ ਬਜ਼ੁਰਗਾਂ ਵਾਂਗ ਬੜੇ ਮਾਣ ਅਤੇ ਫਖਰ ਨਾਲ ਆਪਣੀ ਮਾਂ ਬੋਲੀ ਪੰਜਾਬੀ ਪੜ੍ਹੋ, ਲਿਖੋ ਅਤੇ ਬੋਲੋ। ਆਪਣੀ ਮਾਂ ਬੋਲੀ ਵਿੱਚ ਬੋਲਣਾ ਅੰਬੀਆ ਅਤੇ ਨਬੀਆਂ ਦੀ ਜਿਹੜੀ ਹੈ ਨਾ ਸੁੰਨਤ ਵੀ ਹੈ। ਪੰਜਾਬੀ ਜ਼ੁਬਾਨ ਲਿਖਣ ਦੇ 2 ਰਸਮੁਲ ਖਤ ਨੇ। ਇੱਕ ਗੁਰਮੁਖੀ ਜਿਹੜਾ ਇੰਡੀਅਨ ਪੰਜਾਬ ਦੇ ਲੋਕ ਇਸਤੇਮਾਲ ਕਰਦੇ ਨੇ, ਅਤੇ ਦੂਜਾ ਸ਼ਾਹਮੁਖੀ ਜਿਹੜਾ ਪਾਕਿਸਤਾਨੀ ਪੰਜਾਬ ਦੇ ਲੋਕ ਇਸਤੇਮਾਲ ਕਰਦੇ ਨੇ। ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਸ਼ਾਇਦ ਪੜ੍ਹਨ 'ਚ ਮੈਂ ਕੋਈ ਥੋੜ੍ਹੀ ਬਹੁਤ ਗਲਤੀ ਕਰ ਲਵਾਂ, ਕਿਉਂਕਿ ਮੈਂ ਪੰਜਾਬੀ ਜ਼ੁਬਾਨ ਕਦੀ ਪੜ੍ਹੀ ਨਹੀਂ। ਬੋਲੀ ਤਾਂ ਹੈ ਵੀ, ਮੈਂ ਪੜ੍ਹਨ 'ਚ ਜ਼ਰਾ ਇੰਨਾ ਨਹੀਂ ਆਇਆ। ਹੋ ਸਕਦਾ ਕੋਈ ਥੋੜ੍ਹਾ ਜਿਹਾ ਕਿਸੇ ਪਾਸੇ ਕੋਈ ਉਹ ਨੀਵੀਂ ਹੋ ਜਾਵੇ ਅਤੇ ਮਾਫ਼ ਕਰ ਦਈਓ। ਪੰਜਾਬੀ ਜ਼ੁਬਾਨ ਦੇ ਲਹਿਜੇ ਜ਼ੁਬਾਨਾਂ ਦਾ ਹੁਸਨ ਹੁੰਦੇ ਨੇ, ਕੁਬਜ ਨਹੀਂ। ਆਲਮੀ ਅਸੂਲ ਹੈ ਕਿ ਜ਼ੁਬਾਨ ਜਿੰਨੇ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੋਵੇ, ਉਸ ਦੇ ਲਹਿਜੇ ਵੀ ਉਨੇ ਹੀ ਚੋਖੇ ਹੋਣਗੇ।
ਦੁਨੀਆ ਦੀਆਂ ਵੱਡੀਆਂ ਜ਼ੁਬਾਨਾਂ ਅੰਗਰੇਜ਼ੀ, ਅਰਬੀ, ਚੀਨੀ ਅਤੇ ਹਿੰਦੀ ਵਿੱਚ ਵੀ ਬਹੁਤ ਜ਼ਿਆਦਾ ਲਹਿਜੇ ਨੇ। ਸਿਰਫ ਚੀਨੀ ਜ਼ੁਬਾਨ ਦੇ ਵੀ ਘੱਟ ਵੱਧ 84 ਲਹਿਜੇ ਨੇ। ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦੁਨੀਆ ਦੀ 7000 ਜ਼ੁਬਾਨਾਂ ਵਿੱਚ 9ਵੇਂ ਨੰਬਰ 'ਤੇ ਵੀ, ਅਤੇ ਇਹਦੇ ਵੀ ਕਈ ਲਹਿਜੇ ਨੇ। ਕੁਝ ਚੌਣੀਆਂ ਲਹਿਜੇ ਦੇ ਨਾਂ ਦਾ ਕੁਝ ਇੰਝ ਨੇ: ਮਾਝੀ, ਮੁਲਤਾਨੀ, ਰਿਆਸਤੀ, ਬਹਾਵਲਪੁਰੀ, ਹਿੰਦਕੋ, ਪੋਠੋਹਾਰੀ, ਜਟਕੀ, ਜਗੁਚੀ, ਤਲੋਚੀ, ਸ਼ਾਹਪੁਰੀ, ਡੇਰਾਵਾਲੀ, ਪਸ਼ੌਰੀ, ਛਾਜੀ, ਦੁਆਬੀ। ਇਹਦੇ ਵਿੱਚ ਮੈਂ ਹੁਣ ਤੁਹਾਨੂੰ ਦੱਸ ਦੇਵਾਂ ਕਿ ਕੁਛ ਇੱਕ ਦੋ ਚੀਜ਼ਾਂ ਐਸੀਆਂ ਸਨ ਕਿ ਮੈਨੂੰ ਸਹੀ ਉਹਨਾਂ ਦਾ ਪਤਾ ਨਹੀਂ ਸੀ ਅਤੇ ਸ਼ਾਇਦ ਮੈਂ ਤਲੱਫੁਜ਼ ਸਹੀ ਨਾ ਅਦਾ ਕੀਤਾ ਹੋਵੇ। ਮਾਲਵੀ, ਡੋਗਰੀ, ਪਹਾੜੀ, ਗੋਜਰੀ, ਰੋਹੀ, ਧਨੀ। ਪੰਜਾਬੀ ਜ਼ੁਬਾਨ ਦੇ ਸਾਰੇ ਲਹਿਜੇ ਆਪਸ ਵਿੱਚ ਭਰਵੀਂ ਸਾਂਝ ਰੱਖਦੇ ਨੇ। ਇੱਕਾ ਦੁੱਕਾ ਲਫ਼ਜ਼ ਜਿਹੜਾ ਦਾ ਫਰਕ ਹੈਗਾ ਹੈ, ਪਰ ਗ੍ਰਾਮਰ ਜਿਹੜੀ ਹੈ ਨਾ ਸਾਂਝੀ। ਹਰ ਲਹਿਜੇ ਦੀ ਖੂਬਸੂਰਤੀ ਅਤੇ ਅਹਿਮੀਅਤ ਆਪਣਾ ਪੂਰਾ ਵਜੂਦ ਰੱਖਦੀ ਹੈ। ਮਾਹਿਰ ਲਿਸਾਨੀਆਤ ਦੀ ਪੇਸ਼ ਕਰਦਾ ਤਾਰੀਫ ਦੇ ਮੁਤਾਬਿਕ ਵੀ ਅਗਰ ਦੋ ਇਨਸਾਨਾਂ ਨੂੰ ਆਪਸ ਵਿੱਚ ਗੱਲ ਕਰਨ ਜਾਂ ਕਿਸੇ ਰਾਬਤੇ, ਕਿਸੇ ਜ਼ੁਬਾਨ ਮੁਤਰਜਮ ਦੀ ਲੋੜ ਨਾ ਹੋਵੇ ਅਤੇ ਫਿਰ ਉਹਨਾਂ ਦੀ ਬੋਲੀ ਇੱਕ ਹੀ ਤਸੱਵਰ ਕੀਤੀ ਜਾਏਗੀ। ਇਸ ਲਿਹਾਜ਼ ਨਾਲ ਵੀ ਅਜ਼ੀਮ ਪੰਜਾਬੀ ਸੂਫੀ ਸ਼ਾਇਰਾਂ ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਵਾਰਿਸ ਸ਼ਾਹ ਅਤੇ ਮੀਆਂ ਮੁਹੰਮਦ ਬਖਸ਼ ਕੋ ਸਾਰਾ ਪੰਜਾਬ ਪੜ੍ਹਦਾ ਵੀ ਏ ਅਤੇ ਗਾਉਂਦਾ ਵੀ ਏ। ਇਹੋ ਹੀ ਪੰਜਾਬੀ ਜ਼ੁਬਾਨ ਦੀ ਸਾਂਝ ਏ। ਇੰਨੀਆਂ ਲਹਿਜਿਆਂ ਦੇ ਦਸਤਾਵੇਜ਼ੀ ਸਬੂਤ ਵੀ ਮੌਜੂਦ ਨੇ, ਜਿਨ੍ਹਾਂ ਵਿੱਚੋਂ ਇੱਕ ਬਹਾਵਲਪੁਰ ਦੀ ਰਿਪੋਰਟ ਹੈ। ਸੰਨ 1904 ਦੇ ਬਹਾਵਲਪੁਰ ਰਿਪੋਰਟ ਦੇ ਮੁਤਾਬਿਕ ਬਹਾਵਲਪੁਰ ਦੀਆਂ ਵਸੇਖਾਂ ਦੀ ਮਾਦਰੀ ਜ਼ੁਬਾਨ ਪੰਜਾਬੀ ਹੈ ਅਤੇ ਉਹ ਪੰਜਾਬੀ ਦੇ ਦਰਜ ਜ਼ੇਲ ਲਹਿਜੇ ਬੋਲਦੇ ਨੇ: ਮੁਲਤਾਨੀ ਜਾਂ ਮਗਰਬੀ ਪੰਜਾਬੀ, ਪੰਜਾਬੀ ਜਟਕੀ ਜਾਂ ਅਭੇਚੜਾ। ਮੁਲਤਾਨ ਅਤੇ ਡੇਰਾ ਗਾਜ਼ੀ ਖਾਨ ਵਿੱਚ ਵੀ ਇਹੋ ਜਿਹੇ ਲਹਿਜੇ ਹੀ ਬੋਲੇ ਜਾਂਦੇ ਨੇ। ਸਾਕੂ ਸਾਰੇ ਪੰਜਾਬੀਆਂ ਕੋ ਆਪਣੇ ਆਬਾਓ ਅਜਦਾਦ ਅਤੇ ਆਪਣੀ ਪੰਜਾਬੀ ਸ਼ਨਾਖਤ ਅਤੇ ਫਖਰ ਮਾਣ ਹੋਣਾ ਚਾਹੀਦਾ ਹੈ। ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਜਿਸ ਸਾਨੂੰ ਪੰਜਾਬ ਦੀ ਖੂਬਸੂਰਤ ਧਰਤੀ 'ਤੇ ਅਜ਼ੀਮ ਪੰਜਾਬੀ ਕੌਮ 'ਚ ਪੈਦਾ ਕੀਤਾ ਹੈ, ਅਤੇ ਰੱਬ ਦੀ ਨਾਸ਼ੁਕਰੀ ਨਹੀਂ ਕਰਨੀ ਚਾਹੀਦੀ। ਇਸਲਾਮ ਅਤੇ ਪੰਜਾਬੀ ਕੌਮ। ਰੱਬ ਦੇ ਫਜ਼ਲ ਨਾਲ ਪੰਜਾਬੀ ਕੌਮ ਨੇ ਹੁਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਟਾਈਮ ਤੋਂ ਹੀ ਥੋੜ੍ਹੇ ਅਰਸੇ ਬਾਅਦ ਹੀ ਇਸਲਾਮ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬੀ ਕੌਮ ਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ। ਇਸੀ ਵਾਸਤੇ ਪੰਜਾਬੀ ਕੌਮ ਵਿੱਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਅਤੇ ਬਾਕੀ ਮਜ਼ਹਬ ਦੇ ਮੰਨਣ ਵਾਲੇ ਲੋਕ ਮੌਜੂਦ ਨੇ। ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਕੀਤਾ ਗਿਆ। ਪੰਜਾਬੀ ਕੌਮ ਅਤੇ ਸਾਡੀ ਪੰਜਾਬੀ ਤਹਿਜ਼ੀਬ। ਦੁਨੀਆ ਵਿੱਚ ਕਿਤੇ ਵੀ ਤਹਿਜ਼ੀਬ ਦਾ ਨਿਸ਼ਾਨ ਨਹੀਂ ਸੀ। ਪੰਜਾਬ ਨਸਲ ਇਨਸਾਨੀ ਨੂੰ ਤਹਿਜ਼ੀਬ ਸਿਖਾਉਣ ਵਾਲੀ ਸਭ ਤੋਂ ਪਹਿਲੀ ਧਰਤੀ ਹੈ ਅਤੇ ਇਹਦੀ ਤਹਿਜ਼ੀਬ, ਇਲਮ, ਸਕਾਫਤ ਅਤੇ ਫਨ ਆਪਣੇ ਵਕਤ ਦੀ ਦੁਨੀਆ ਦੇ ਸਭ ਤੋਂ ਵਧੀਆ ਸਨ। ਦੁਨੀਆ ਦੀਆਂ ਪਹਿਲੀਆਂ 3 ਤਹਿਜ਼ੀਬਾਂ ਦਰਿਆਏ ਨੀਲ ਦੀ, ਮਿਸਰ ਦੀ ਤਹਿਜ਼ੀਬ ਅਤੇ ਦਜਲਾ ਅਤੇ ਫਰਾਤ ਦੀ। ਇਹ ਹੁਣ ਮੈਨੂੰ ਲਫ਼ਜ਼ ਜਿਹੜਾ ਨਾ ਸਹੀ ਕਹਿਣਾ ਨਹੀਂ ਆ ਰਿਹਾ, ਬਾਬਲ ਵਨੀਮਾ, ਇਹ ਕੁਛ ਮੈਨੂੰ ਸਹੀ ਪੜ੍ਹਨਾ ਨਹੀਂ ਆ ਰਿਹਾ, ਦੀ ਤਹਿਜ਼ੀਬ ਨੇ ਦਰਿਆਏ ਸਿੰਧੂ ਦੀ, ਹੜੱਪਾ ਦੀ ਤਹਿਜ਼ੀਬ ਅੱਗੇ ਪਿੱਛੇ ਇਹ ਜਮੀਆਂ ਸਨ।
ਅੱਗੇ ਪਿੱਛੇ ਹੋਣ ਦੀ ਗੱਲ ਕਰਾਂ ਤਾਂ ਅਸੀਂ 2 ਸਦੀਆਂ ਦੀ ਗੱਲ ਕਰ ਰਹੇ ਹਾਂ। ਅਸੀਂ 200-300 ਵਰ੍ਹੇ ਪਹਿਲਾਂ ਤਹਿਜ਼ੀਬ ਹੋ ਗਏ ਸਾਂ। ਇਹ ਕੋਈ ਨਿੱਕੀ ਗੱਲ ਨਹੀਂ। ਪੰਜਾਬੀ ਕੌਮ ਦੇ ਬਾਦਸ਼ਾਹ ਪੋਰਸ ਨੇ ਸਿਕੰਦਰ ਯੂਨਾਨੀ ਦੇ ਖਿਲਾਫ ਜੰਗ ਲੜੀ। ਅੰਗਰੇਜ਼ ਵੀ ਪੂਰੇ ਬਰੇ ਸਗੀਰ ਵਿੱਚੋਂ ਸਭ ਤੋਂ ਆਖਿਰ ਵਿੱਚ ਪੰਜਾਬ 'ਤੇ ਕਬਜ਼ਾ ਕਰ ਸਕਿਆ ਅਤੇ ਉਹ ਵੀ ਪੰਜਾਬੀਆਂ ਨਾਲ ਕਈ ਖੂਨਰੇਜ਼ ਜੰਗਾਂ ਤੋਂ ਬਾਅਦ ਹੀ ਕਬਜ਼ਾ ਕਰ ਪਾਇਆ। ਅਤੇ ਇਸ ਵਾਸਤੇ ਆਪਣੀ ਅਜ਼ੀਮ ਪੰਜਾਬੀ ਕੌਮ 'ਤੇ ਫਖਰ ਔਰ ਕਦੀਮ ਪੰਜਾਬੀ ਤਹਿਜ਼ੀਬ 'ਤੇ ਮਾਣ ਕਰਕੇ ਬੜੇ ਐਤਮਾਦ ਨਾਲ ਆਪਣੀ ਮਾਂ ਬੋਲੀ ਪੰਜਾਬੀ ਪੜ੍ਹੋ ਅਤੇ ਲਿਖੋ। ਅਤੇ ਜੀਵੇ ਪੰਜਾਬੀ ਕੌਮ, ਜੀਵੇ ਪੰਜਾਬ, ਵਸਦੇ ਰਹੋ ਸੋਹਣਾ ਅਤੇ ਪਿਆਰਾ ਪਾਕਿਸਤਾਨ। ਅਤੇ ਇਹ ਮੈਂ ਜੀ ਕੋਸ਼ਿਸ਼ ਕੀਤੀ ਹੈ, ਪੜ੍ਹਿਆ ਕਿ ਜਿਸ ਤਰ੍ਹਾਂ ਮੇਰੇ ਕੋਲੋਂ ਪੜ੍ਹਿਆ ਗਿਆ, ਮੈਂ ਉਹਦੇ ਲਈ ਉਹ ਚਾਹੇ ਨਾਕਾਮ ਹੀ ਸਹੀ, ਪਰ ਮੈਂ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਮੈਂ ਕੁਛ ਲੋਕ ਸੁਣਨ ਕਿ ਸ਼ਾਇਦ ਪਤਾ ਚਲੇ। ਮੈਨੂੰ ਯਕੀਨ ਮੰਨੋ, ਮੈਨੂੰ ਖੁਦ ਨਹੀਂ ਪਤਾ ਸੀ ਇਹ ਚੀਜ਼ਾਂ ਕਿ ਇੰਨੇ ਪੰਜਾਬੀ ਅਜ਼ੀਮ ਲੋਕ ਨੇ। ਬਈ ਮੈਨੂੰ ਤਾਂ ਪਤਾ ਹੀ ਨਹੀਂ ਸੀ। ਉਹ ਇੰਨਾ ਮੈਨੂੰ ਭੇਜਦੇ ਅਤੇ ਸ਼ਾਇਦ ਮੈਨੂੰ ਇੰਨਾ ਨਾ ਪਤਾ ਚੱਲਦਾ। ਇਸ ਤੋਂ ਮੈਨੂੰ ਸ਼ੌਕ ਬਹੁਤ ਹੈ ਕਿ ਮੈਂ ਗੱਲ ਕਰਾਂ ਪੰਜਾਬੀ ਦੇ ਹਵਾਲੇ ਨਾਲ। ਮੇਰੇ ਇੱਕ ਹੋਰ ਵੀ ਟਵਿੱਟਰ ਫਰੈਂਡ ਨੇ, ਮੈਂ ਉਹਨਾਂ ਨੂੰ ਇੱਕ ਦਫਾ ਕਿਹਾ ਕਿ ਤੁਸੀਂ ਮੈਨੂੰ ਪੰਜਾਬੀ ਵਿੱਚ ਨਾ ਕੁਛ ਭੇਜੋ, ਮੈਂ ਪੜ੍ਹਾਂ, ਮੈਨੂੰ ਅੱਛਾ ਲੱਗਦਾ ਪੜ੍ਹਨਾ। ਔਰ ਉਹਨਾਂ ਨੇ ਜਿਹੜੀਆਂ ਫਿਰ ਚੀਜ਼ਾਂ ਮੈਨੂੰ ਭੇਜੀਆਂ ਨਾ, ਉਹ ਬਈ ਇੰਨੀਆਂ ਔਖੀਆਂ ਸਨ, ਮੈਨੂੰ ਤਾਂ ਲਫ਼ਜ਼ ਹੀ ਪੜ੍ਹਨੇ ਨਹੀਂ ਆ ਰਹੇ ਸਨ। ਇਸ ਤੋਂ ਫਿਰ ਮੈਂ ਪੜ੍ਹਿਆ ਹੀ ਨਹੀਂ। ਮੈਂ ਕਿਹਾ ਬਈ ਇਹ ਤਾਂ ਬੜੀਆਂ ਔਖੀਆਂ ਚੀਜ਼ਾਂ ਨੇ, ਉਹ ਕੁਝ ਸੌਖੀਆਂ ਚੀਜ਼ਾਂ ਮਿਲ ਜਾਂਦੀਆਂ ਨਾ, ਅਤੇ ਫਿਰ ਮੈਂ ਪੜ੍ਹ ਲੈਂਦੀ ਹਾਂ, ਮੈਨੂੰ ਅੱਛਾ ਲੱਗਦਾ। ਲੇਕਿਨ ਇਸ ਤੋਂ ਕਿ ਅਸੀਂ ਇਹ ਜ਼ੁਬਾਨ ਜਿਹੜੀ ਹੈ ਨਾ, ਬੋਲੀ ਤਾਂ ਹੈ ਵੀ ਬਚਪਨ ਤੋਂ ਘਰ ਵਿੱਚ ਮਾਂ ਬੋਲੀ ਹੈ, ਤਾਂ ਮਾਂ ਬੋਲੀ ਨਾਲੋਂ ਮਿੱਠੀ ਬੋਲੀ ਕਿਹੜੀ ਬੋਲੀ ਹੁੰਦੀ ਹੈ। ਉਹ ਫਿਰ ਬੰਦਾ ਬੋਲਦਾ ਹੈ ਘਰ ਵਿੱਚ, ਇਰਦ ਗਿਰਦ ਵਿੱਚ ਅਸੀਂ ਬੋਲਦੇ ਹਾਂ। ਲੇਕਿਨ ਫਿਰ ਜਦੋਂ ਫਿਰ ਤੁਸੀਂ ਉਹ ਪੜ੍ਹਾਈਆਂ ਲਈ ਨਿਕਲਦੇ ਹੋ, ਕਰਦੇ ਹੋ ਤੁਸੀਂ ਦੂਸਰੀਆਂ ਜ਼ੁਬਾਨਾਂ, ਆਪਣੀ ਜ਼ੁਬਾਨ ਫਿਰ ਉਹ ਤੁਹਾਨੂੰ ਪੜ੍ਹਨ 'ਚ ਨਹੀਂ ਮਿਲਦੀ ਹੈ। ਬੋਲਦੇ ਤਾਂ ਤੁਸੀਂ ਹੈਗੇ ਹੋ। ਹੁਣ ਇਸ ਤਰ੍ਹਾਂ ਅਸੀਂ ਵੀ ਬਚਪਨ ਜਿਹੜਾ ਗੁਜ਼ਾਰਿਆ, ਉਹ ਅਸੀਂ ਆਪਣੇ ਘਰ 'ਚ ਮਾਂ ਬੋਲੀ ਬੋਲੀ ਔਰ ਅੱਜ ਤੱਕ ਬੋਲਨੇ ਹਾਂ, ਔਰ ਆਪਣੀ ਜ਼ੁਬਾਨ 'ਤੇ ਫਖਰ ਵੀ ਹੈ, ਤੁਹਾਨੂੰ ਬੋਲਨੇ ਵੀ ਹਾਂ। ਲੇਕਿਨ ਪਰ ਮਸਲਾ ਇਹ ਆ ਜਾਂਦਾ ਹੈ ਕਿ ਅਸੀਂ ਪੜ੍ਹੀ ਨਹੀਂ ਉਹ ਜ਼ੁਬਾਨ। ਅਸੀਂ ਜਿਸ ਜਗ੍ਹਾ ਰਹੇ ਤਾਂ ਉੱਥੇ ਸਾਰੇ ਜ਼ੁਬਾਨ ਪੜ੍ਹੀ ਨਹੀਂ ਗਈ ਨਾ ਪੰਜਾਬੀ। ਇਸ ਤੋਂ ਫਿਰ ਉਹ ਪੜ੍ਹਨ ਵਿੱਚ ਮੈਨੂੰ ਬਾਜ਼ ਦਫਾ ਮੁਸ਼ਕਿਲਾਂ ਆਉਂਦੀਆਂ ਨੇ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਬਈ ਅਸੀਂ ਹੁਣ ਪੰਜਾਬੀ ਨੂੰ ਛੱਡ ਦਈਏ ਜਾਂ ਉਹਨੂੰ ਪੜ੍ਹੀਏ ਨਾ। ਅਸੀਂ ਕਰੀਏ ਬਈ ਅਸੀਂ ਤਾਂ ਪੜ੍ਹਾਂਗੇ ਔਰ ਅਸੀਂ ਬੋਲਾਂਗੇ ਵੀ, ਕਿਉਂਕਿ ਆਪਣੀ ਬੋਲੀ ਤਾਂ ਮਿੱਠੀ ਬੋਲੀ। ਬੋਲੀਆਂ ਸਾਰੀਆਂ ਮਿੱਠੀਆਂ ਹੁੰਦੀਆਂ ਨੇ, ਕੋਈ ਬੋਲੀ ਐਸੀ ਨਹੀਂ ਕਿ ਜਿਹੜੀ ਮਿੱਠੀ ਨਾ ਹੋਵੇ। ਸਾਰੇ ਜਿਹੜੀ ਮਾਂ ਬੋਲੀ ਹੈ ਉਹ ਮਿੱਠੀ ਜ਼ਰੂਰ ਹੈ। ਕਿ ਮਾਂ ਜਿਹੜੀਆਂ ਬੋਲੀਆਂ ਬੋਲਦੀ ਹੈ ਉਹ ਕਿਸ ਤਰ੍ਹਾਂ ਮਿੱਠੀ ਨਹੀਂ ਹੋਏਗੀ। ਪਰ ਉਹੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਰਹਿਣ ਵਾਲੇ ਹਾਂ, ਅਸੀਂ ਪੰਜਾਬੀ ਹਾਂ, ਸਾਨੂੰ ਆਪਣੀ ਮਾਂ ਬੋਲੀ ਮਿੱਠੀ ਲੱਗਦੀ ਹੈ। ਅਤੇ ਦੂਜਿਆਂ ਹਰ ਕਿਸੇ ਨੂੰ ਫਿਰ ਆਪਣੀ ਮਾਂ ਬੋਲੀ ਚੰਗੀ ਲੱਗਦੀ ਹੈ ਅਤੇ ਮਿੱਠੀ ਲੱਗਦੀ ਹੈ। ਅਤੇ ਇਹ ਗੱਲਾਂ ਸਨ ਅਤੇ ਮੈਂ ਤੁਹਾਨੂੰ ਦੱਸਿਆ ਕੁਛ ਥੋੜ੍ਹਾ ਜਿਹਾ, ਮੈਂ ਕੋਸ਼ਿਸ਼ ਕੀਤੀ ਹੈ। ਅਤੇ ਅੱਗੇ ਵੀ ਮੈਨੂੰ ਕੁਛ ਐਸੀ ਕੋਈ ਚੀਜ਼ ਮਿਲੇਗੀ, ਕੋਈ ਕਿ ਚਲੋ ਮੈਂ ਕਿਸੇ ਨੂੰ ਦੱਸਾਂ, ਕੋਈ ਸੁਣੇ, ਉਹਨੂੰ ਕੋਈ ਸਮਝੇ, ਕਿਸੇ ਦੀ ਮਾਲੂਮਾਤ 'ਚ ਇਜ਼ਾਫਾ ਹੋਵੇ। ਅਗਰ ਮੈਂ ਅੱਜ ਨਾ ਚੈੱਕ ਕਰਦੀ ਆਪਣਾ, ਕਿਉਂਕਿ ਮੈਂ ਬਹੁਤ ਉਹਨਾਂ ਨੇ ਤਾਂ ਮੇਰੇ ਵਿਚਾਰਿਆਂ ਨੇ ਅਗਸਤ ਦਾ ਭੇਜਿਆ ਹੈ। ਯਕੀਨ ਮੰਨੋ ਮੈਂ ਉਹਨਾਂ ਕੋਲ ਫਿਰ ਮਾਜ਼ਰਤ ਕੀਤੀ। ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਇੰਨੀ ਅੱਛੀ ਮੈਨੂੰ ਚੀਜ਼ ਭੇਜੀ ਹੋਈ ਹੈ, ਮੈਂ ਚੈੱਕ ਹੀ ਨਹੀਂ ਕੀਤਾ। ਅਤੇ ਉਹ ਫਿਰ ਉਹਨਾਂ ਕੋਲ ਮੈਂ ਇਜਾਜ਼ਤ ਲਈ ਕਿ ਮੈਂ ਥੋੜ੍ਹਾ ਜਿਹਾ ਇਹਨੂੰ ਪੜ੍ਹਾਂਗੀ, ਕੋਸ਼ਿਸ਼ ਮੈਂ ਕਰਾਂਗੀ। ਤਾਂ ਦੇਖੋ ਬਈ ਮੈਂ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ ਕਿ ਆਪਣੀ ਜ਼ੁਬਾਨ ਦੇ ਨਾਲ ਨਾ ਮੈਂ ਕੁਛ ਇਨਸਾਫ ਕਰ ਸਕਾਂ। ਉਹ ਮੁਲਕ ਵਿੱਚ ਇਨਸਾਫ ਨਹੀਂ ਤਾਂ ਕੀ ਹੋ ਗਿਆ, ਅਸੀਂ ਆਪਣੀ ਜ਼ੁਬਾਨ ਨਾਲ ਤਾਂ ਕਰ ਸਕਦੇ ਹਾਂ ਨਾ ਇਨਸਾਫ, ਅਤੇ ਉਹ ਅਸੀਂ ਕਰ ਲਿਆ। ਅਤੇ ਹੁਣ ਮੈਂ ਚੱਲਦੀ ਹਾਂ, ਤੁਹਾਡੇ ਕੋਲ ਇਜਾਜ਼ਤ ਚਾਹਾਂਗੀ। ਅਤੇ ਉਹ ਦੇਖੋ ਸ਼ਾਇਦ ਕਿਸੇ ਨੂੰ ਚੰਗਾ ਲੱਗੇ, ਮੇਰੀ ਗੱਲਾਂ ਕਿਸੇ ਨੂੰ ਪਸੰਦ ਆਵੇ, ਉਹ ਇੰਨੀ ਮੈਂ ਤਾਰੀਫ ਦੱਸੀ ਹੈ ਅਤੇ ਸ਼ਾਇਦ ਕਿਸੇ ਨੂੰ ਅੱਛਾ ਲੱਗੇ। ਚੱਲਦੀ ਹਾਂ, ਦੁਆਵਾਂ 'ਚ ਯਾਦ ਰੱਖਿਓ। ਮਿਲਾਂਗੇ ਫਿਰ ਇੱਕ ਨਵੇਂ ਟੌਪਿਕ ਦੇ ਨਾਲ। ਅੱਲਾ ਹਾਫਿਜ਼ ਅਤੇ ਰੱਬ ਰਾਖਾ।